ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਪੰਥ ਦੀ ਮਹਾਨ ਸ਼ਖਸੀਅਤ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰੀਏ। ਐਂਡ ਡਾਕਟਰ ਸਾਹਿਬ ਵੈਲਕਮ ਟੂ ਆਵਰ ਸ਼ੋ। ਥੈਂਕ ਯੂ। ਐਂਡ ਡਾਕਟਰ ਸਾਹਿਬ ਅੱਜ 19 ਜੂਨ 2013 6 ਹਾਰਟ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਫੇਸਬੁੱਕ ਮੈਸੇजेस ਅਤੇ ਟਵਿੱਟਰ ਮੈਸੇजेस ਦੇ ਨਾਲ ਕਰਦੇ ਹਾਂ। ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਮੈਂ ਦਰਸ਼ਕਾਂ ਤੋਂ ਮਾਫੀ ਚਾਹਾਂਗਾ ਜੀ ਕਿ ਕੱਲ ਕਿਸੇ ਐਮਰਜੈਂਸੀ ਮੀਟਿੰਗ ਦੀ ਵਜ੍ਹਾ ਕਰਕੇ ਅਸੀਂ ਪ੍ਰੋਗਰਾਮ ਲਾਈਵ ਕੱਲ ਨਹੀਂ ਕਰ ਸਕੇ ਜੀ ਔਰ ਬਹੁਤ ਸਾਰੀਆਂ ਕਾਲਾਂ ਵੀ ਆਈਆਂ ਨੇ ਜਿਹੜੇ ਇੰਤਜ਼ਾਰ ਕਰਦੇ ਨੇ ਕਿ ਰੋਜ਼ਾਨਾ ਇਸ਼ੂਜ਼ ਡਿਸਕਸ ਹੋਣੇ ਨੇ। ਜੀ ਜੀ ਸੋ ਅਸੀਂ ਇਸ ਦੇ ਲਈ ਮਾਫੀ ਚਾਹੁੰਦੇ ਹਾਂ। ਜੀ ਬਿਲਕੁਲ। ਸਾਡਾ ਪਹਿਲਾ ਈਮੇਲ ਮੈਸੇਜ ਸਪੇਨ ਤੋਂ ਵੀਰ ਗੁਰਜੀਤ ਸਿੰਘ ਜੀ ਦਾ ਹੈ। ਇਹ ਲਿਖਦੇ ਹਨ, ਡਾਕਟਰ ਅਮਰਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ 1947 ਵਿੱਚ ਇੰਡੀਆ ਤੇ ਪਾਕਿਸਤਾਨ ਦੀ ਵੰਡ 'ਚ ਪੰਜਾਬ ਨੂੰ ਕਿਉਂ ਦੋ ਹਿੱਸਿਆਂ ਵਿੱਚ ਵੰਡਿਆ ਗਿਆ? ਇਸ ਵਿੱਚ ਕੀ ਕਾਰਨ ਸੀ ਕਿ ਦੋ ਦੇਸ਼ਾਂ ਦੀ ਵੰਡ ਵਿੱਚ ਪੰਜਾਬ ਨੂੰ ਦੋ ਹਿੱਸੇ ਹੋਣਾ ਪਿਆ? ਕੀ ਇਸ ਵਿੱਚ ਗਾਂਧੀ ਦੀ ਕੋਈ ਚਾਲ ਸੀ? ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਵੀਰ ਗੁਰਜੀਤ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਸਪੇਨ ਤੋਂ ਲਿਖਿਆ ਜੀ ਔਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਵੇਲੇ ਦੁਨੀਆ ਦੇ ਹਰ ਖਿੱਤੇ ਦੇ ਵਿੱਚ ਟੀਵੀ 84 ਨੂੰ ਦੇਖਿਆ ਜਾਂਦਾ ਹੈ। ਜੀ ਇਸ ਬਾਰੇ ਫੋਨ ਕਾਲਸ, ਈਮੇਲ ਮੈਸੇजेस ਵੀ ਹੁਣ ਕਾਫੀ ਜ਼ਿਆਦਾ ਹੁੰਦੀਆਂ ਨੇ ਈਮੇਲਸ, ਜੀ ਜਿਹਦੇ ਕਰਕੇ ਸਾਨੂੰ ਕੁਛ ਉਹਨਾਂ 'ਚੋਂ ਸਿਲੈਕਟ ਕਰਨੀਆਂ ਪੈਂਦੀਆਂ। ਜੀ ਔਰ ਜਿਵੇਂ ਮੈਂ ਅੱਗੇ ਵੀ ਬੇਨਤੀ ਕੀਤੀ ਸੀ ਕਿ ਇਸ ਨੂੰ ਬਰੀਫ ਤੋਂ ਬਰੀਫ ਰੱਖੋ ਜੀ ਤਾਂ ਕਿ ਵੱਧ ਤੋਂ ਵੱਧ ਵੀਰਾਂ ਭੈਣਾਂ ਦੀ ਜਿਹੜੀ ਲਿਖਤ ਹੈ, ਸੋਚ ਹੈ, ਉਹ ਸਾਂਝੀ ਕੀਤੀ ਜਾਏ। ਜੀ ਇੱਕ ਬੇਨਤੀ ਮੈਂ ਹੋਰ ਵੀ ਕਰਨਾ ਚਾਹੁੰਦਾ ਹਾਂ ਕਿ ਬਹੁਤ ਸਾਰੇ ਇਸ਼ੂ ਤਾਂ ਰੈਲੇਵੈਂਟ ਨੇ ਜਿਨ੍ਹਾਂ ਦੀ ਅਸੀਂ ਗੱਲ ਕਰਦੇ ਹਾਂ। ਜੀ ਕੁਛ ਈਮੇਲਸ ਜਿਹੜੀਆਂ ਪਿਛਲੇ ਦਿਨਾਂ 'ਚ ਆਈਆਂ ਜਿਨ੍ਹਾਂ ਨੂੰ ਅਸੀਂ ਨਹੀਂ ਲਿਆਂਦਾ ਡਿਸਕਸ਼ਨ 'ਚ, ਜੀ ਉਹਨਾਂ ਨੇ ਕਿਸੇ ਨਾ ਕਿਸੇ ਖਾਸ ਵਿਅਕਤੀ ਬਾਰੇ ਪੁੱਛਿਆ, ਕਿਸੇ ਜਥੇਬੰਦੀ ਦਾ ਨਾਂ ਲੈ ਕੇ ਕਿ ਜੀ ਫਲਾਣੇ ਬੰਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਜੀ ਤੇ ਤੁਸੀਂ ਲਿਖੋਗੇ, ਫਿਰ ਅਸੀਂ ਅੱਗੋਂ ਉਹਨਾਂ ਬਾਰੇ ਦੱਸਾਂਗੇ। ਜੀ ਇਸੇ ਤਰ੍ਹਾਂ ਇੱਕ ਦੋ ਬੜੇ ਜਿਹੜੇ ਸੰਵੇਦਨਸ਼ੀਲ ਧਾਰਮਿਕ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਪੰਥ ਦੇ ਵਿੱਚ ਇੰਨੀ ਜ਼ਿਆਦਾ ਆਪਸ 'ਚ ਖੈਬੜਬਾਜ਼ੀ ਹੋਈ ਕਿ ਅਸੀਂ ਕੁਝ ਚੰਗੇ ਬੰਦੇ ਲੂਜ਼ ਕੀਤੇ, ਕੋਈ ਪੰਥ 'ਚੋਂ ਖਾਰਜ ਹੋਇਆ, ਕੋਈ ਵੈਸੇ ਜਿਹੜੇ ਨੇ ਉਹਨਾਂ ਦਾ ਪੋਟੈਂਸ਼ੀਅਲ ਹੋਰ ਪਾਸੇ ਲੱਗਾ। ਜੀ ਸੋ ਇਹ ਵੀ ਅਸੀਂ ਬੇਨਤੀ ਕਰਾਂਗੇ ਕਿ ਹੋਰ ਬਹੁਤ ਸਾਰੇ ਫੋਰਮ ਨੇ ਇੰਟਰਨੈਟ ਦੇ ਉੱਤੇ ਦੂਸਰੇ ਜਿਨ੍ਹਾਂ 'ਚ ਉਹਨਾਂ ਇਸ਼ੂਜ਼ ਦੇ ਉੱਤੇ ਲੱਗੇ ਹੀ ਉਹਨਾਂ ਕੰਮਾਂ ਦੇ ਉੱਤੇ ਹੋਏ ਨੇ। ਜੀ ਜੀ ਸੋ ਸਾਡਾ ਫੋਕਸ ਜਿਹੜਾ ਹੈ ਉਹ ਕੌਮ ਦੀ ਆਜ਼ਾਦੀ ਹੈ, ਫਰੀडम ਹੈ। ਜੀ ਔਰ ਸਾਡਾ ਇਹ ਯਤਨ ਹੈ ਕਿ ਬਹੁਤ ਸਾਰੇ ਜਿਹੜੇ ਮੁੱਦਿਆਂ ਦੇ ਉੱਤੇ ਤਾਂ ਸਹਿਮਤੀ ਹੈ ਹੀ ਹੈ, ਜਿਹੜੇ ਥੋੜ੍ਹੇ ਬਹੁਤ ਮੁੱਦਿਆਂ 'ਤੇ ਆਪਸ 'ਚ ਇੱਕ ਦੂਜੇ ਦੇ ਨਾਲ ਅਸੀਂ ਸਿਰ ਵੱਢਵਾਂ ਵੈਰ ਰੱਖਣ ਤੱਕ ਜਾਂਦੇ ਹਾਂ। ਜੀ ਘੱਟੋ ਘੱਟ ਇਸ ਫੋਰਮ ਦੇ ਉੱਤੇ ਅਸੀਂ ਉਹਨਾਂ ਗੱਲਾਂ ਨੂੰ ਪਿੱਛੇ ਛੱਡ ਕੇ ਤੇ ਮੁੱਢਲੇ ਤੌਰ ਤੇ ਇਸ ਗੱਲ ਤੇ ਫੋਕਸ ਕਰੀਏ ਕਿ ਕਿਸ ਉਦਮ ਤੇ ਰਾਜ ਮਿਲੇ, ਜੀ ਸ਼ਤਰੂ ਤੇ ਸਭ ਹੋਵੇ ਮੀਤਾ। ਇਹ ਸਾਡਾ ਫੋਕਸ ਹੋਏ। ਸੋ ਮੈਂ ਉਹਨਾਂ ਵੀਰਾਂ ਭੈਣਾਂ ਤੋਂ ਮਾਫੀ ਚਾਹਾਂਗਾ ਕਿ ਜਿਨ੍ਹਾਂ ਦੀਆਂ ਇਹਨਾਂ ਵਿਸ਼ਿਆਂ ਦੇ ਉੱਤੇ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਈਮੇਲਸ ਆਈਆਂ ਜੀ ਤੇ ਉਹਨਾਂ ਨੂੰ ਅਸੀਂ ਸ਼ਾਮਲ ਨਹੀਂ ਕੀਤਾ ਔਰ ਨਾ ਹੀ ਅਸੀਂ ਅੱਗੇ ਤੋਂ ਵੀ ਕਰਾਂਗੇ। ਸੋ ਇਸ ਕਿਸਮ ਦੇ ਮੁੱਦਿਆਂ ਨੂੰ ਵੀ ਅਵੋਇਡ ਕੀਤਾ ਜੀ ਜਾਏ। ਜੀ ਵੀਰ ਗੁਰਜੀਤ ਸਿੰਘ ਹੋਰਾਂ ਨੇ ਜਿਹੜਾ ਬੜਾ ਸਿੰਪਲ ਇੱਕ ਸਵਾਲ ਜਿਸ ਦੇ ਵਿੱਚ ਲਗਭਗ ਇੱਕ ਸਦੀ ਦਾ ਇਤਿਹਾਸ ਬਿਆਨ ਕਰਨਾ ਪਏਗਾ ਕਿ ਪੰਜਾਬ ਹੀ ਮੁੱਖ ਤੌਰ 'ਤੇ ਕਿਉਂ ਡਿਵਾਈਡ ਹੋਇਆ। ਜੀ ਦੋਵੇਂ ਪਾਸਿਆਂ ਦੇ ਪੰਜਾਬਾਂ ਨੇ ਜਾਂ ਕਿਸੇ ਹੱਦ ਤੱਕ ਬੰਗਾਲ ਵੀ ਵੰਡਿਆ ਗਿਆ ਜਿਹਦੇ 'ਚ ਕਿ ਆਪਸ ਦੇ ਵਿੱਚ ਕਾਫੀ ਸਿਵਲ ਵਾਰ ਵਰਗੀ ਸਿਚੁਏਸ਼ਨ ਹੋਈ। ਇਹ ਸਥਿਤੀ ਕਿਉਂ ਡਿਵੈਲਪ ਹੋਈ ਔਰ ਉਹਦੇ 'ਚ ਉਹਨਾਂ ਨੇ ਫਿਰ ਪੁੱਛਿਆ ਕਿ ਵੀ ਗਾਂਧੀ ਇਸ ਸਾਜ਼ਿਸ਼ ਦਾ ਹਿੱਸਾ ਸੀ ਜਾਂ ਉਹਦੀ ਵਜ੍ਹਾ ਕਰਕੇ ਹੋਇਆ। ਜੀ ਦੇਖੋ, ਬ੍ਰਿਟਿਸ਼ ਜਿਹੜੇ ਨੇ ਈਸਟ ਇੰਡੀਆ ਕੰਪਨੀ ਬਣਾ ਕੇ ਵਪਾਰੀ ਕੰਪਨੀ ਦੇ ਤੌਰ 'ਤੇ ਆਏ। ਭਾਰਤ ਨੂੰ, ਜਿਹਨੂੰ ਕਦੇ ਸੋਨੇ ਦੀ ਚਿੜੀਆ ਕਰਕੇ ਜਾਣਿਆ ਜਾਂਦਾ ਸੀ, ਲੰਬਾ ਵਕਤ 1000 ਸਾਲ ਬਾਹਰੋਂ ਆਉਣ ਵਾਲੇ ਵਿਦੇਸ਼ੀ ਜਿਹੜੇ ਧਾੜਵੀ ਨੇ, ਹਮਲਾਵਰ ਨੇ, ਕੁਛ ਉੱਥੇ ਆ ਕੇ ਉੱਥੋਂ ਦੀ ਮਿੱਟੀ ਦਾ ਹਿੱਸਾ ਹੋ ਗਏ, ਉੱਥੇ ਹੀ ਸੈਟਲ ਹੋ ਗਏ, ਉਹ ਵੀ ਉਨੇ ਕੀ ਹਿੰਦੁਸਤਾਨੀ ਬਣ ਗਏ। ਜੀ ਲੇਕਿਨ ਹਿੰਦੁਸਤਾਨ ਅੱਜ ਜਿਸ ਫਾਰਮ ਦੇ ਵਿੱਚ ਅਸੀਂ ਦੇਖਦੇ ਹਾਂ ਜਿਓਗ੍ਰਾਫੀਕਲ, ਇਸ ਤਰ੍ਹਾਂ ਕਦੇ ਵੀ ਨਹੀਂ ਸੀ, ਕਦੇ ਵੀ, ਕਿਉਂਕਿ ਇੰਡੀਆ ਕਦੇ ਵੀ ਐਜ਼ ਏ ਕੰਟਰੀ, ਐਜ਼ ਏ ਮੁਲਕ, ਉਹਦੀ ਕੋਈ ਜਿਓਗ੍ਰਾਫੀਕਲ ਐਂਟੀਟੀ ਨਹੀਂ ਰਹੀ ਹੈ। ਜੀ ਉਹਦੇ 'ਚ ਹਮੇਸ਼ਾ ਇੰਡੀਪੈਂਡੈਂਟ ਰਿਆਸਤਾਂ
ਕੁਝ ਹਿੱਸਾ ਸਾਊਥ ਇੰਡੀਆ। ਇਹੀ ਕਾਰਨ ਹੈ ਕਿ ਜਦੋਂ ਤੁਸੀਂ ਸੱਭਿਆਚਾਰ ਵਾਈਜ਼ ਦੇਖਦੇ ਹੋ ਤੇ ਦੱਖਣੀ ਭਾਰਤ ਦਾ ਸੱਭਿਆਚਾਰ ਬਿਲਕੁਲ ਅਲੱਗ ਹੈ। ਦੱਖਣੀ ਭਾਰਤ ਦੇ ਵਿੱਚ ਜਿਹੜੀਆਂ 4 ਪ੍ਰਮੁੱਖ ਸਟੇਟਾਂ ਨੇ, ਕਰਨਾਟਕਾ, ਤਮਿਲਨਾਡੂ, ਕੇਰਲਾ, ਆਂਧਰਾ ਪ੍ਰਦੇਸ਼, ਜੀ ਉਹਨਾਂ ਦੀਆਂ ਜ਼ਬਾਨਾਂ ਦਾ ਵੀ ਕੋਈ ਇਹ ਨਹੀਂ ਹੈ ਵੀ ਉਹ ਸੰਸਕ੍ਰਿਤ ਚੋਂ ਨਿਕਲੀਆਂ ਨੇ। ਜੀ ਹੁਣ ਜਿਹੜੀ ਦਰਾਵੜ ਲੈਂਗੁਏਜ ਹੈ, ਜਿਹੜੀ ਮੁੱਖ ਤੌਰ ਤੇ ਤਮਿਲਨਾਡੂ 'ਚ ਬੋਲੀ ਜਾਂਦੀ ਹੈ, ਔਰ ਜਿਹੜੀ ਤੇਲਗੂ, ਕੰਨੜ ਔਰ ਮਲਿਆਲਮ 'ਚ ਵੀ ਉਹਨਾਂ ਦੇ ਸ਼ਬਦ ਨੇ, ਜੀ ਉਸ ਨੂੰ ਇੱਕ ਅਲੱਗ ਕਲਾਸੀਕਲ ਲੈਂਗੁਏਜ ਦਾ ਸਟੇਟਸ ਇਵਨ ਭਾਰਤ ਦੇ ਵਿੱਚ ਵੀ ਦਿੱਤਾ ਹੋਇਆ, ਕਿਉਂਕਿ ਉਹਦਾ ਸੰਸਕ੍ਰਿਤ ਨਾਲ ਕੋਈ ਤਾਲੁਕ ਨਹੀਂ। ਜੀ ਸੋ ਉਹਨਾਂ ਦਰਾਵੜ ਲੋਕਾਂ ਦਾ ਆਪਣਾ ਇੰਡੀਪੈਂਡੈਂਟ ਸੱਭਿਆਚਾਰ ਹੈ, ਅਲੱਗ ਬੋਲੀ, ਅਲੱਗ ਜ਼ਬਾਨ, ਅਲੱਗ ਰਹਿਣ ਸਹਿਣ, ਉਹਨਾਂ ਦਾ ਕੁਝ ਵੀ ਨਹੀਂ ਮਿਲਦਾ ਹੈ। ਜੀ ਸੋ ਉਹ ਕਦੇ ਵੀ ਮੁੱਖ ਧਾਰਾ ਭਾਰਤ ਦਾ ਹਿੱਸਾ ਵੀ ਨਹੀਂ ਰਹੇ। ਜੀ ਈਵਨ ਜਦੋਂ ਅਸੀਂ ਮੁਗਲਾਂ ਦੇ ਜਾਂ ਉਸ ਤੋਂ ਪਹਿਲਾਂ ਦੂਸਰਿਆਂ ਦੇ ਰਾਜ ਦੀ ਗੱਲ ਵੀ ਕਰਦੇ ਹਾਂ, ਜਦੋਂ ਬਹੁਤ ਵਾਰੀ ਭਾਰਤ ਕਿਹਾ ਜਾਂਦਾ ਤੇ ਲੱਗਦਾ ਹੈ ਵੀ ਜਿਵੇਂ ਇਸ ਕਿਸਮ ਦੀ ਸਾਰੀ ਐਂਟੀਟੀ ਤੇ ਉਹਨਾਂ ਦਾ ਹਿੱਸਾ ਹੋਏ। ਜੀ ਮੁਗਲਾਂ ਦੇ ਵੇਲੇ ਵੀ ਗੋਲਕੁੰਡਾ, ਜਿਹਦਾ ਥੋੜਾ ਹਿੱਸਾ ਆਂਧਰਾ 'ਚ ਹੈ ਅੱਜ, ਜਾਂ ਬੰਗਲੌਰ, ਜਿਹਦੇ 'ਚ ਕਿ ਹੈਦਰ ਅਲੀ, ਬਾਅਦ ਵਿੱਚ ਟੀਪੂ ਸੁਲਤਾਨ ਬੜਾ ਬਹਾਦਰ ਯੋਧਾ ਹੋਇਆ। ਜੀ ਸੋ ਇਹ ਵੀ ਉਰਲਾ ਦੱਖਣ ਹੈ। ਇਹ ਨਹੀਂ ਹੈ ਵੀ ਉਹਨਾਂ ਦੀ ਜਿਹੜੀ ਪਹੁੰਚ ਹੈ ਕੋਈ ਤਮਿਲਨਾਡੂ ਮੁਗਲਾਂ ਦੇ ਥੱਲੇ ਸੀ ਸਾਰਾ ਜਾਂ। ਸੋ ਜਿਹੜੇ ਬ੍ਰਿਟਿਸ਼ ਨੇ, ਪੁਰਤਗਾਲੀ ਨੇ, ਦੂਸਰੀਆਂ ਫਰਾਂਸੀਸੀ ਨੇ, ਇਹ ਸਮੁੰਦਰੀ ਰਸਤੇ ਰਾਹੀਂ ਇਹਨਾਂ ਨੇ ਆਲਰੇਡੀ ਸਾਊਥ ਦੇ ਵਿੱਚ ਆਪਣਾ ਥਾਂ ਬਣਾਈ ਹੋਈ ਸੀ। ਜੀ ਔਰ ਅਸੀਂ ਇਹ ਦੇਖਦੇ ਹਾਂ ਕਿ 1757 ਦੀ ਪਲਾਸੀ ਦੀ ਲੜਾਈ ਤੋਂ ਬਾਅਦ ਜਿਹਨੂੰ ਬੰਗਾਲ ਕਿਹਾ ਜਾਂਦਾ ਸੀ ਮੁੱਖ ਤੌਰ ਤੇ, ਉਹਦੇ 'ਚ ਉੜੀਸਾ ਵੀ ਬੰਗਾਲ ਦਾ ਹਿੱਸਾ ਸੀ, ਜੀ ਬਿਹਾਰ ਵੀ ਬੰਗਾਲ ਦਾ ਹਿੱਸਾ ਸੀ ਉਹਨਾਂ ਦੀ, ਇਹ ਬ੍ਰਿਟਿਸ਼ ਦਾ ਰਾਜ ਦਾ ਹਿੱਸਾ ਬਣ ਗਏ ਸੀ। ਜੀ ਸੋ ਪੰਜਾਬ ਜਿਹੜਾ ਹੈ ਉਹ 1846 'ਚ ਪਹਿਲੀ ਐਂਗਲੋ ਸਿੱਖ ਵਾਰ ਤੇ 1849 ਦੇ ਵਿੱਚ ਉਹਨਾਂ ਨੇ ਫਾਈਨਲੀ ਪੰਜਾਬ ਨੂੰ ਅਨੈਕਸ ਕੀਤਾ। ਸੋ ਮੁਕਤਸਰ ਗੱਲ ਇਹ ਹੈ ਕਿ ਪੰਜਾਬ ਨੇ ਸਿਰਫ 98 ਸਾਲ ਬ੍ਰਿਟਿਸ਼ ਸਾਮਰਾਜ ਦੀ ਗੁਲਾਮੀ ਕਬੂਲੀ, ਉਹ ਵੀ ਲੜੇ। ਜੀ ਸਭ ਤੋਂ ਜ਼ਿਆਦਾ ਕੁਰਬਾਨੀਆਂ ਜਿਹੜੀਆਂ ਨੇ ਉਹ ਕੀਤੀਆਂ ਸਿੱਖਾਂ ਨੇ। ਜੀ ਔਰ ਮੈਂ ਦੇਖ ਰਿਹਾ ਸੀ ਕਿ ਇੱਕ ਸਾਬਕਾ ਜਿਹੜਾ ਈਵਨ ਕਦੇ ਉਹਨੂੰ ਯੰਗ ਟਰਕ ਕਹਿੰਦੇ ਹੁੰਦੇ ਸੀ, ਜੀ ਉਹਨੇ ਹੀ ਇੱਕ ਥਾਂ ਦੇ ਉੱਤੇ ਇਹ ਗੱਲ ਕਹੀ ਹੈ ਕਿ ਜਲਿਆਂਵਾਲੇ ਬਾਗ 'ਚ ਤਾਂ ਸਿੱਖ ਵੀ ਮਰੇ ਸੀ, ਹਿੰਦੂ ਵੀ ਮਰੇ ਸੀ, ਮੁਸਲਮਾਨ ਵੀ ਮਰੇ ਸੀ, ਜੀ ਪਰ ਕਿਸੇ ਹਿੰਦੂ ਜਾਂ ਮੁਸਲਮਾਨ ਨੇ ਜਾ ਕੇ ਨਾ ਮਾਰ ਦਿੱਤਾ ਮਾਈਕਲ ਆਡਵਾਇਰ ਨੂੰ, ਸਿੱਖ ਦੇ ਹਿੱਸੇ ਹੀ ਕਿਉਂ ਆਇਆ। ਸੋ ਇਹ ਜ਼ਾਹਰ ਹੈ ਵੀ ਇਹ ਜਿਹੜੇ ਸਾਡੇ ਇਸ ਕਿਸਮ ਦਾ ਵਿਰੋਧ ਕਰਨ ਵਾਲੇ ਵੀ ਜਦੋਂ ਬੈਠਦੇ ਨੇ, ਜੀ ਗੱਲ ਤਾਂ ਉਹ ਕਰਦੇ ਨੇ। ਜੀ ਜੀ ਸੋ ਪੰਜਾਬ ਸਭ ਤੋਂ ਅਖੀਰ ਤੱਕ ਆਜ਼ਾਦ ਰਿਹਾ ਔਰ ਇਸ ਪੰਜਾਬ ਨੂੰ ਜਿਹੜਾ ਪੰਜਾਬ ਸਾਂਝਾ ਪੰਜਾਬ ਸੀ, ਜਦੋਂ ਅਸੀਂ ਸ਼ਾਹ ਮੁਹੰਮਦ ਦੀ ਗੱਲ ਕਰਦੇ ਹਾਂ ਜੀ ਤੇ ਸ਼ਾਹ ਮੁਹੰਮਦ ਕੀਰਨੇ ਪਾਉਂਦਾ ਉਸ ਰਾਜ ਦੇ ਜਾਣ ਤੇ ਜਿਹੜਾ ਸਾਂਝਾ ਰਾਜ ਹੈ, ਜੀ ਔਰ ਉਹਦੇ 'ਚ ਵੀ ਸ਼ਾਹ ਮੁਹੰਮਦ ਨੇ 2 ਗੱਲਾਂ ਬੜੀਆਂ ਸਿਗਨੀਫਿਕੈਂਟ ਕਹੀਆਂ ਜਿਨ੍ਹਾਂ ਬਾਰੇ ਸਾਡੇ ਬਹੁਤਿਆਂ ਦਾ ਧਿਆਨ ਨਹੀਂ ਜਾਂਦਾ। ਜਦੋਂ ਅਸੀਂ ਵੱਖਰੀ ਐਂਟੀਟੀ ਦੀ ਗੱਲ ਕਰਦੇ ਹਾਂ ਜਾਂ ਅਸੀਂ ਪੰਜਾਬ ਦਾ ਸੱਭਿਆਚਾਰ ਬਾਕੀ ਦੇਸ਼ਾਂ ਨਾਲੋਂ, ਜਿਵੇਂ ਦੱਖਣੀ ਭਾਰਤ ਬਿਲਕੁਲ ਉਹਦਾ ਕੋਈ ਲਾਗਾ ਦੇਗਾ ਨਹੀਂ ਹੈ ਉੱਤਰ ਨਾਲ, ਇਵੇਂ ਪੰਜਾਬ ਦਾ ਸੱਭਿਆਚਾਰ ਵੀ ਗੰਗਾ ਜਮਨਾ ਕਲਚਰ ਤੋਂ ਇੱਕ ਵੱਖਰਾ ਕਲਚਰ ਹੈ। ਸਾਡਾ ਕਲਚਰ ਪੰਜਾਬ ਦਾ ਜਮਨਾ ਤੇ ਆ ਕੇ ਮੁੱਕ ਜਾਂਦਾ ਹੈ ਔਰ ਜਮਨਾ ਔਰ ਗੰਗਾ ਦੇ ਵਿਚਕਾਰ ਇਹ ਧੋਤੀ ਟੋਪੀ ਕਲਚਰ ਹੈ ਜਿਹੜਾ ਕਿ ਸਾੜੀ ਕਲਚਰ, ਔਰ ਇਹ ਸਾਰਾ ਉਹਨਾਂ ਦੀ ਜ਼ਬਾਨ, ਉਹ ਸਾਰਾ ਉਹਨਾਂ ਦਾ ਹਿੱਸਾ ਹੈ। ਜੀ ਔਰ ਇਹੀ ਕਾਰਨ ਸੀ ਕਿ ਜਦੋਂ ਅੰਗਰੇਜ਼ਾਂ ਨੇ ਸਿੱਖ ਰਾਜ ਦੇ ਉੱਤੇ ਧਾਵਾ ਬੋਲਿਆ, ਜਿਸ ਦੇ ਵਿੱਚ ਯੂਪੀ ਦੇ ਮਿਸਰ ਔਰ ਜੰਮੂ ਕਸ਼ਮੀਰ ਦੇ ਡੋਗਰਿਆਂ ਦਾ ਇੱਕ ਰੋਲ ਸੀ, ਤੇ ਸ਼ਾਹ ਮੁਹੰਮਦ ਦੀ ਕਲਮ ਚੱਲਦੀ ਹੈ। ਅੱਜ ਭਾਵੇਂ ਉਹਦੀ ਲਿਖਤ ਨੂੰ ਜੰਗਨਾਮਾ ਸਿੰਘਾਂ ਫਰੰਗੀਆਂ ਕਿਹਾ ਜਾਂਦਾ ਹੈ, ਪਰ ਉਹਦਾ ਓਰੀਜਨਲ ਨਾਂ ਜੰਗ ਹਿੰਦ ਪੰਜਾਬ ਹੈ। ਜੀ ਕਿਉਂਕਿ ਬਾਕੀ ਸਾਰਾ ਹਿੰਦੁਸਤਾਨ ਜਿਹਦੇ 'ਚ ਇਹ ਪੂਰਬ ਦੱਖਣ ਦਾ ਇਹ ਸਾਰਾ ਹਿੱਸਾ ਹੈ, ਇਹ ਉਹਨਾਂ ਦੇ ਸਹਿਯੋਗੀ ਬਣ ਕੇ ਫਰੰਟ ਜਿਹੜੀਆਂ ਪਲਟਨਾਂ ਸੀ ਜਿਨ੍ਹਾਂ ਨੇ ਹਮਲੇ ਕੀਤੇ ਔਰ ਸਿੱਖਾਂ ਦੇ ਨਾਲ ਪਹਿਲੀਆਂ ਜਿਹੜਾ ਹੈ ਪਲਟਨਾਂ ਉਹਨਾਂ ਦੀਆਂ ਆਈਆਂ, ਉਹ ਇਹਨਾਂ ਦੀਆਂ ਹੀ ਸੀ। ਇਸੇ ਲਈ ਇੱਕ ਪਾਸੇ ਤਾਂ ਸ਼ਾਹ ਮੁਹੰਮਦ ਕਹਿੰਦਾ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ। ਹੁਣ ਇੱਥੇ ਉਹ ਅੰਗਰੇਜ਼ਾਂ ਦੀ ਤੇ ਪੰਜਾਬ ਦੀ ਜੰਗ ਦੀ ਗੱਲ ਨਹੀਂ ਕਰ ਰਿਹਾ, ਜੰਗ ਹਿੰਦ ਪੰਜਾਬ, ਇੱਕ ਪਾਸੇ ਹਿੰਦ ਹੈ ਇਹ ਸਾਰੇ, ਔਰ ਇੱਕ ਥਾਂ ਹੋਰ ਸ਼ਾਹ ਮੁਹੰਮਦ ਕਹਿੰਦਾ ਵੀ ਕਈ ਕੋਟ ਚੜੇ ਪੂਰਬੀ ਦੱਖਣੀ ਜੀ, ਸ਼ਾਹ ਮੁਹੰਮਦਾ ਤੁਸੀਂ ਪੰਜਾਬੀ ਹੋ ਜੀ, ਕੀਰਤ ਸਿੰਘ ਸਿਪਾਹੀ ਦੀ ਰੱਖਣੀ ਜੀ। ਹੁਣ ਜਿਹੜੇ ਕਈ ਕੋਟ ਇਨ ਬਿਗ ਨੰਬਰ ਜੀ ਪੂਰਬੀਏ, ਅੱਜ ਵੀ ਯੂਪੀ ਬਿਹਾਰ ਵਾਲਿਆਂ ਨੂੰ ਪੰਜਾਬ ਦੇ ਵਿੱਚ ਪੂਰਬੀਏ ਕਿਹਾ ਜਾਂਦਾ ਹੈ ਕਿਉਂਕਿ ਬਿਹਾਰ ਈਸਟ ਦੇ ਵਿੱਚ ਹੈ। ਤੇ ਸ਼ਾਹ ਮੁਹੰਮਦ ਕਹਿੰਦਾ ਵੀ ਕਿਉਂਕਿ ਫਰੰਟਲ ਜਿਹੜੀਆਂ ਰੈਜੀਮੈਂਟਾਂ ਨੇ ਉਹ ਪੂਰਬੀਆਂ ਦੀਆਂ ਨੇ, ਬਿਹਾਰੀਆਂ ਔਰ ਯੂਪੀ ਦੇ ਬਈਆਂ ਦੀਆਂ ਨੇ, ਜਾਂ ਦੱਖਣੀ ਨੇ, ਮਦਰਾਸੀ ਨੇ, ਕਈ ਕੋਟ ਚੜੇ ਪੂਰਬੀ ਦੱਖਣੀ ਜੀ। ਹੁਣ ਪੰਜਾਬ ਦੀ ਇੱਕ ਐਂਟੀਟੀ ਜਿਹਦਾ ਸੱਭਿਆਚਾਰ
ਜਿਸ ਨੂੰ ਪੰਜਾਬ ਦੇ ਵਿੱਚ ਇੱਕ ਸਾਂਝੀ ਸਰਕਾਰੇ ਖਾਲਸਾ ਦੇ ਥੱਲੇ ਬਿਲਟ ਕੀਤਾ ਹੈ। ਇਹ ਇੱਕ ਐਂਟੀਟੀ ਸੀ। 20ਵੀਂ ਸਦੀ ਸ਼ੁਰੂ ਹੋਈ, ਅਲੱਗ-ਅਲੱਗ ਜਦੋਂ ਵੋਟਿੰਗ ਸਿਸਟਮ 1930s ਤੱਕ ਡਿਵੈਲਪ ਹੋਇਆ, ਅੰਗਰੇਜ਼ਾਂ ਨੇ ਸੈਪਰੇਟ ਇਲੈਕਟੋਰੇਟ, ਜੀ ਹਿੰਦੂ ਆਪਣੇ ਨੁਮਾਇੰਦਿਆਂ ਲਈ ਵੋਟਾਂ ਪਾਉਂਦੇ ਸੀ, ਸਿੱਖ ਆਪਣੇ ਨੁਮਾਇੰਦਿਆਂ ਲਈ ਪਾਉਂਦੇ ਸੀ, ਮੁਸਲਮਾਨ ਆਪਣੇ ਲਈ ਪਾਉਂਦੇ ਸੀ। ਜੀ ਉਸ ਵੇਲੇ ਦੇ ਪੰਜਾਬ ਦੇ ਵਿੱਚ ਸਿੱਖਾਂ ਦੀ ਆਬਾਦੀ 13% ਤੋਂ ਜ਼ਿਆਦਾ ਨਹੀਂ ਸੀ। ਹਾਲਾਂਕਿ ਸਿੱਖ ਰਿਆਸਤਾਂ ਸਨ, ਪਟਿਆਲਾ, ਨਾਭਾ, ਜੀਂਦ, ਕੈਥਲ, ਪਰ ਦੂਸਰੇ ਪੰਜਾਬ 'ਚ 13% ਸਿੱਖਾਂ ਦੀ ਆਬਾਦੀ ਸੀ, ਪਰ ਉਹਨਾਂ ਨੂੰ ਵੋਟ ਰਿਪਰੈਜ਼ੈਂਟੇਸ਼ਨ 19% ਦੇ ਨੇੜੇ ਤੇੜੇ ਸੀ। ਜੀ 47 ਤੱਕ ਪਹੁੰਚਦੇ ਆ, ਕਿਉਂਕਿ ਲਾਸਟ ਸੈਂਸਸ 47 ਦੀ ਜਿਹਦੇ ਆਧਾਰ ਦੇ ਉੱਤੇ ਪੰਜਾਬ ਦੀ ਵੰਡ ਹੋਈ, ਉਹ 1941 ਦੀ ਮਰਦਮਸ਼ੁਮਾਰੀ ਸੀ, 1941। ਉਸ ਦੇ ਮੁਤਾਬਕ ਪੰਜਾਬ ਦੇ ਵਿੱਚ ਮੁਸਲਮਾਨਾਂ ਦੀ ਆਬਾਦੀ 55-56% ਸੀ, ਸਿੱਖਾਂ ਦੀ ਉਹੀ 13-14% ਔਰ ਬਾਕੀ ਹਿੰਦੂ, ਥੋੜ੍ਹੇ ਬਹੁਤ ਐਂਗਲੋ ਇੰਡੀਅਨ ਔਰ ਇਹਨਾਂ ਦੀ ਆਬਾਦੀ ਸੀ। ਜੀ ਹੁਣ ਗੱਲ ਦੇਸ਼ ਵੰਡ ਦੀ, ਪੰਜਾਬ ਵੰਡ ਦੀ ਨਹੀਂ ਹੈ। ਗੱਲ ਤਾਂ ਇਹ ਹੈ ਕਿ ਗਾਂਧੀ ਔਰ ਨਹਿਰੂ ਵਿਚਲਾ ਜਿਹੜਾ ਫਿਰਕੂਪੁਣਾ ਸੀ, ਔਰ ਮੈਂ ਕੋਈ ਕਿਸੇ ਨੂੰ ਖੁਸ਼ ਕਰਨ ਲਈ ਨਹੀਂ, ਜਦੋਂ ਮੈਂ ਮੁਹੰਮਦ ਅਲੀ ਜਿਨ੍ਹਾਂ ਨੂੰ ਕਾਇਦੇ ਆਜ਼ਮ ਕਹਿੰਦਾ ਤਾਂ ਫਰੋਮ ਮਾਈ ਹਾਰਟ ਕਹਿੰਦਾ। ਔਰ ਮੈਨੂੰ ਯਾਦ ਹੈ ਕੁਝ ਸਾਲ ਪਹਿਲਾਂ ਅੰਮ੍ਰਿਤਸਰ ਤੋਂ ਇੱਕ ਪੋਲੀਟੀਕਲ ਸਾਇੰਸ ਦੀ PhD ਕਰ ਰਹੀ ਲੜਕੀ, ਜਿਹੜੀ ਕਿ ਮੈਨੂੰ ਇੰਟਰਵਿਊ ਕਰਨ ਆਈ ਵਾਸ਼ਿੰਗਟਨ DC ਆਫਿਸ 'ਚ, ਉਹਦਾ ਪੋਲੀਟੀਕਲ ਸਾਇੰਸ ਦਾ ਹੀ ਸਬਜੈਕਟ ਸੀ, ਤੇ ਉਹਦੇ ਪਰਫਾਰਮੈਂਸ ਅੱਡ-ਅੱਡ ਸਬਜੈਕਟ, ਅੱਡ-ਅੱਡ ਉਹਦੇ ਕਾਲਮ ਸੀ। ਤਾਂ ਉਹਨੇ ਮੈਨੂੰ ਪੁੱਛਿਆ ਕਿ ਵੀ 20ਵੀਂ ਸਦੀ ਦੇ ਵਿੱਚ ਤੁਸੀਂ ਕਿਸ ਨੂੰ ਸਭ ਤੋਂ ਮਹਾਨ ਸਾਊਥ ਏਸ਼ੀਆ ਦੇ ਵਿੱਚ ਲੀਡਰ ਮੰਨਦੇ ਹੋ? ਮੈਂ ਕਿਹਾ ਜੀ ਧਾਰਮਿਕ ਹਵਾਲੇ ਨਾਲ, ਸਿਆਸੀ ਹਵਾਲੇ ਨਾਲ। ਮੈਂ ਕਿਹਾ ਜੀ ਧਾਰਮਿਕ ਹਵਾਲੇ ਨਾਲ ਜਾਂ ਸਿੱਖ ਜਾਗ੍ਰਿਤੀ ਦੇ ਹਵਾਲੇ ਨਾਲ ਤਾਂ ਸਰਟਨਲੀ ਜਰਨੈਲ ਸਿੰਘ ਭਿੰਡਰਾਂਵਾਲੇ ਨੇ। ਉਹ ਕਹਿੰਦੇ ਜੀ ਨਹੀਂ, ਦੂਸਰਿਆਂ ਦੇ ਵਿੱਚ ਪੋਲੀਟੀਕਲ। ਤੇ ਮੈਂ ਕਿਹਾ ਮੁਹੰਮਦ ਅਲੀ ਜਿਨਾ। ਤੇ ਉਹ ਇੱਕਦਮ ਜਿਵੇਂ ਸ਼ੈਲ ਸ਼ੌਕਡ ਹੁੰਦਾ ਉਵੇਂ ਸੀ। ਹੁਣ ਉੱਥੇ ਬੈਠਿਆਂ ਦੇ ਦਿਮਾਗ ਇਵੇਂ ਵਾਸ਼ ਕੀਤੇ ਹੋਏ ਨੇ ਕਿ ਉਹ ਇਮਾਨਦਾਰੀ ਦੇ ਨਾਲ ਕਿਸੇ ਸਿਚੁਏਸ਼ਨ ਨੂੰ ਐਨਾਲਾਈਜ਼ ਹੀ ਨਹੀਂ ਕਰਦੇ ਨੇ। ਫਿਰ ਮੈਂ ਉਹਨੂੰ ਉਸ ਦੀ ਰੀਜ਼ਨਿੰਗ ਦਿੱਤੀ ਕਿ ਕਿਉਂ, ਕਿ ਬਈ ਇੱਕ ਮੈਨ ਆਫ ਇੰਟੈਗ੍ਰਿਟੀ ਸੀ, ਵਾਜ਼ ਏ ਟਰੂਲੀ ਸੈਕੂਲਰ ਮੈਨ। ਜੇ ਉਹਨਾਂ ਨੇ 23 ਮਾਰਚ 1940 ਨੂੰ ਪਾਕਿਸਤਾਨ ਦਾ ਰੈਜ਼ੋਲੂਸ਼ਨ ਕੀਤਾ, ਕਿਉਂਕਿ ਉਦੋਂ ਤੱਕ ਉਹ ਇਸ ਸਿੱਟੇ ਤੇ ਪਹੁੰਚ ਚੁੱਕੇ ਸੀ ਕਿ ਇਹ ਗਾਂਧੀ ਔਰ ਨਹਿਰੂ ਇਹ ਬਾਹਰੋਂ ਤਾਂ ਬੜੇ ਸੈਕੂਲਰ ਬਣੇ ਹੋਏ ਨੇ, ਪਰ ਇਹਨਾਂ ਦੇ ਅੰਦਰ ਫਿਰਕੂਪਣ ਹੈ। ਜਦੋਂ ਅੰਗਰੇਜ਼ ਚਲੇ ਗਏ, ਔਰ ਇਹ ਗੱਲ 1946 ਤੱਕ ਵੀ ਕਾਇਦੇ ਆਜ਼ਮ ਨੇ ਆਪਣੀਆਂ ਆਪਸ਼ਨਸ ਓਪਨ ਰੱਖੀਆਂ ਸੀ ਕਿ ਕੋਈ ਆਪਸੀ ਗਰੁੱਪ A, ਗਰੁੱਪ B, ਕੋਈ ਸਾਂਝ ਦੀ ਗੱਲ ਬਣ ਜਾਏ। ਪਰ ਜਦੋਂ ਨਹਿਰੂ ਨੇ ਪ੍ਰੈਸ ਕਾਨਫਰੰਸ 'ਚ ਇਹ ਗੱਲ ਕਹੀ ਕਿ ਜੀ ਜਿਹੜੀ ਕਾਂਸਟੀਟਿਊਐਂਟ ਅਸੈਂਬਲੀ ਹੈ ਉਹਦੇ 'ਚ ਤਾਂ ਸਿੰਪਲ ਮੈਜੋਰਿਟੀ ਦੇ ਨਾਲ ਕਾਂਸਟੀਟਿਊਸ਼ਨ ਬਣੇਗਾ, ਤੇ ਉਹਨਾਂ ਨੇ ਕਿਹਾ ਜੀ ਇਨਫ ਇਜ਼ ਇਨਫ। ਹੁਣ ਅਸੀਂ ਪਾਕਿਸਤਾਨ ਤੋਂ ਘੱਟ ਕੁਛ ਨਹੀਂ ਚਾਹੁੰਦੇ, ਭਾਵੇਂ ਸਾਨੂੰ 24 ਘੰਟੇ 'ਚ ਇੱਕ ਵੇਲੇ ਖਾਣ ਨੂੰ ਮਿਲੇ ਔਰ ਟੁੱਟਾ ਭੱਜਾ ਜੋ ਟਰੰਕੇਟਡ ਵਨ ਹੋਏ, ਲੇਕਿਨ ਅਸੀਂ ਹੁਣ ਪਾਕਿਸਤਾਨ ਤੋਂ ਘੱਟ ਕੋਈ ਕੰਪਰੋਮਾਈਜ਼ ਨਹੀਂ ਕਰਨਾ। ਸੋ ਅਸੀਂ ਸਮਝਦੇ ਹਾਂ ਵੀ ਪਹਿਲਾ ਕਾਰਨ ਜੇ ਡਿਵੀਜ਼ਨ ਦਾ, ਔਰ ਉਸ ਡਿਵੀਜ਼ਨ ਦਾ ਜ਼ਾਹਰਾ ਮਤਲਬ ਹੈ ਕਿ ਸਿੱਖ ਜਿਹੜੇ ਨੇ ਉਹ ਵਿਚਕਾਰ ਆਏ। ਸਾਡੀ ਲੀਡਰਸ਼ਿਪ ਕੋਈ ਹਾਣ ਦੀ ਨਹੀਂ ਸੀ, ਨਾ ਅਸੀਂ ਮਿਸਟਰ ਜਿਨ੍ਹਾਂ ਨਾਲ ਨੈਗੋਸ਼ੀਏਟ ਕੀਤਾ, ਨਾ ਕੋਈ ਕਾਂਗਰਸ ਦੇ ਨਾਲ ਪ੍ਰੋਪਰ ਨੈਗੋਸ਼ੀਏਸ਼ਨ ਕੀਤੀ। ਅੰਗਰੇਜ਼ ਸਿੰਪਥੀ ਰੱਖਦੇ ਸੀ, ਕੁਝ ਬਣਾਉਣਾ ਚਾਹੁੰਦੇ ਸੀ ਸਿੱਖਾਂ ਦਾ, ਪਰ ਅਸੀਂ ਭੰਬੜ ਪੂਸੇ ਦਾ ਸ਼ਿਕਾਰ ਹੋ ਕੇ ਸਾਡੀ ਲੀਡਰਸ਼ਿਪ ਕਾਂਗਰਸ ਦੇ ਜਹਾਜ਼ ਤੇ ਚੜ੍ਹ ਗਈ। ਨਤੀਜੇ ਦੇ ਤੌਰ ਤੇ ਵੰਡ ਤਾਂ ਅਲਟੀਮੇਟਲੀ ਪਾਕਿਸਤਾਨ ਉੱਥੇ ਹੀ ਬਣਨਾ ਸੀ ਜਿੱਥੇ ਮੁਸਲਮਾਨਾਂ ਦੀ ਮੈਜੋਰਿਟੀ ਸੀ। 55% ਪੰਜਾਬ ਦੇ ਵਿੱਚ ਮੈਜੋਰਿਟੀ ਦੇ ਵਿੱਚ ਸਨ। ਸੋ ਉਹਨਾਂ ਨੇ ਸਿੱਖਾਂ ਨੂੰ ਫੇਵਰ ਕਰਦੇ, ਔਰ ਜਦੋਂ ਕਈ ਵਾਰੀ ਸਾਡੇ ਵੀ ਪ੍ਰੋਟੈਸਟ ਦੇ ਵਿੱਚ ਧੋਤੀ ਟੋਪੀ ਜਮਨਾ ਪਾਰ ਇਹ ਨਾਰਾ ਲਾਇਆ ਜਾਂਦਾ ਹੈ, ਤੇ ਇਹ ਕੋਈ ਨਫ਼ਰਤ ਦਾ ਨਹੀਂ ਪ੍ਰਤੀਕ ਹੈ। ਇਹ ਇਨਫੈਕਟ ਉਸ ਵੇਲੇ ਮੁਸਲਿਮ ਲੀਗ ਦਾ ਸਲੋਗਨ ਸੀ ਕਿ ਜਿਹੜੀ ਪਾਕਿਸਤਾਨ ਦੀਆਂ ਹੱਦਾਂ ਨੇ, ਕਿਉਂਕਿ ਪੰਜਾਬ ਉਦੋਂ ਜਮਨਾ ਤੱਕ ਸੀ, ਤੇ ਧੋਤੀ ਟੋਪੀ ਕਲਚਰ ਜਮਨਾ ਪਾਰ ਵਾਲਿਆਂ ਦਾ ਕਿ ਭਾਈ ਇਹ ਉਧਰ ਚਲੇ ਜਾਣ। ਹੁਣ ਅਸੀਂ ਵੀ ਸਮਝਦੇ ਹਾਂ ਵੀ ਵਾਹਗਾ ਤੱਕ ਅਸੀਂ ਆ ਹੀ ਗਏ ਹਾਂ, ਵਾਹਗਾ ਤੇ ਜਮਨਾ ਦੇ ਵਿਚਕਾਰ ਸਿੱਖ ਹੋਮਲੈਂਡ, ਸਿੱਖ ਕਲਚਰ, ਸਿੱਖ ਸੱਭਿਆਚਾਰ ਹੈ, ਤੇ ਇਹ ਜਮਨਾ ਪਾਰ ਹੀ ਜਾਣਗੇ। ਔਰ ਇਹਨਾਂ ਦੇ ਸਿੰਬਲ ਧੋਤੀ ਟੋਪੀ ਨੇ। ਸਾਡਾ ਤਾਂ ਗੁਰੂ ਨੇ ਦਸਤਾਰ ਸਾਨੂੰ ਦਿੱਤੀ ਹੋਈ ਹੈ, ਸਾਡਾ ਇੱਕ ਵੱਖਰਾ ਸੱਭਿਆਚਾਰ ਕਲਚਰ ਹੈ। ਸੋ ਗਾਂਧੀ ਦੀ ਸ਼ਰਾਰਤ ਜੇ ਸ਼ਬਦ ਨਾ ਵੀ ਕਹਿਣਾ ਹੋਏ, ਇਹਨਾਂ ਦਾ ਫਿਰਕੂਪਣਾ, ਗਾਂਧੀ ਨਹਿਰੂ ਦਾ ਕਮਿਊਨਲ ਮਾਈਂਡਸੈਟ, ਜਿਹਨੇ ਇਹ ਪ੍ਰਭਾਵ ਦਿੱਤਾ ਕਿ ਜਦੋਂ ਅੰਗਰੇਜ਼ ਚਲੇ ਗਏ ਉਹਨਾਂ ਨੇ ਘੱਟ ਗਿਣਤੀਆਂ ਦੇ ਨਾਲ, ਮੁਸਲਮਾਨਾਂ ਦੇ ਨਾਲ, ਸਿੱਖਾਂ ਦੇ ਨਾਲ ਠੀਕ ਸਲੂਕ ਨਹੀਂ ਕਰਨਾ। ਇਹਦੇ ਚੋਂ ਹੀ ਪਾਕਿਸਤਾਨ ਦਾ ਕਾਨਸੈਪਟ ਨਿਕਲਿਆ। ਸਿੱਖ ਕਨਫਿਊਜ਼ਨ ਦੇ ਵਿੱਚ ਫਸੇ ਔਰ ਅੱਜ ਅਸੀਂ ਖੁਆਰ ਹੋ ਰਹੇ ਹਾਂ 66 ਸਾਲ ਤੋਂ ਭਾਰਤ ਦੇ ਨਕਸ਼ੇ ਦੇ ਵਿੱਚ। ਜੀ ਡਾਕਟਰ ਸਾਹਿਬ, ਇੱਥੇ ਲੈਣੇ ਇੱਕ ਛੋਟਾ ਜਿਹਾ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਜਾਰੀ ਰਹੇਗਾ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।